ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਆ। ਤੇ 6500 ਆ ਜੀ ਕਮੈਂਟ ਕੁੱਲ ਮਿਲਾ ਕੇ। ਤੇ ਹਾਂਜੀ 6500 ਕਮੈਂਟ ਆ। ਤੇ ਮੈਨੂੰ ਹੁਣ ਮੈਸੇਜ ਵੀ ਆ ਰਹੇ, ਕਹਿੰਦੇ ਵੀ ਆਪਣੇ ਪੰਜਾਬੀ ਰੇਡੀਓ USA ਵਾਲਿਆਂ ਨੇ ਪੰਜਾਬੀ ਟਰੱਕਿੰਗ ਦੇ ਉੱਤੇ ਵੀ ਟੈਰਿਫ ਲਾਤੇ ਨੇ। ਨਹੀਂ ਏਦਾਂ ਤਾਂ ਨਹੀਂ, ਅਸੀਂ ਤਾਂ ਪੂਰਾ। ਤੁਸੀਂ ਦੇਖੋ ਵੀ ਰਮਨ ਜੀ ਤੇ 88,000 ਕੰਪਨੀ 2023 ਚ ਬੰਦ ਹੋਈ ਆ, ਤੇ 6500 ਕਮੈਂਟ ਅੱਜ ਦੀ ਡੇਟ ਚ। ਤਾਂ ਇਹ ਤਾਂ ਕਮੈਂਟ ਲੱਖਾਂ ਦੇ ਹਿਸਾਬ ਨਾਲ ਹੋਣੇ ਚਾਹੀਦੇ ਸੀ। ਮਿਲੀਅਨਸ ਦੀ ਇੰਡਸਟਰੀ ਆ, ਮਿਲੀਅਨਸ ਤੋਂ ਵੀ ਮਿਲੀਅਨ ਲੋਕ, ਕਿੰਨੇ ਮਲਟੀ ਮਿਲੀਅਨ ਲੋਕ ਕੰਮ ਕਰਦੇ ਆ। ਤੇ 6593 ਜਿਹੜੇ ਕੁੱਲ ਕਮੈਂਟ ਇਸ ਟਾਈਮ ਤੱਕ ਹੋਏ ਨੇ। ਸੋ ਇਹ ਤਾਂ ਹੁਣ ਫਿਰ ਸ਼ਰਮ ਵਾਲੀ ਹੋਈ ਗੱਲ ਆ। ਹੁਣ ਇਹ ਤੋਂ ਹੁਣ ਕੀ ਇਹ ਤੋਂ ਸੋਹਣਾ ਲਫ਼ਜ਼ ਜਿਹੜਾ ਉਹ ਵਰਤ ਸਕਦੇ। ਘੱਟੋ ਘੱਟ ਨਹੀਂ ਤਾਂ ਰਾਜਕਿਰਨ ਮੇਰੇ ਕੋਲ ਪ੍ਰੂਫ ਹੈਗੇ ਆ। ਮੈਂ 1000 ਕਾਮੈਂਟਸ ਦਾ ਜਿਹੜੇ ਮੈਂ ਕਾਪੀ ਪੇਸਟ ਕਰਵਾਏ ਹੈਗੇ ਆ, ਮਤਲਬ ਕਿ ਮੇਰੇ ਕੋਲੋਂ ਟੈਕਸਟ ਹੈਗੇ ਆ ਲੋਕ ਸਾਰਿਆਂ ਦੇ ਆਏ, ਜਿਨ੍ਹਾਂ ਦੇ ਘੱਟੋ ਘੱਟ ਵੱਧ ਤੋਂ ਵੱਧ 1000 ਹੋਣਗੇ, ਮਤਲਬ ਕਿ ਮੈਨੂੰ ਜਿਹੜੇ ਟੈਕਸਟ ਆਏ ਹੈਗੇ ਆ ਜਾਂ ਜਿਹੜੀਆਂ ਈਮੇਲਸ ਆਈਆਂ ਹੈਗੀਆਂ ਉਹਦੇ ਥਰੂ ਪੋਸਟ ਹੋਏ ਆ। ਪਰ ਡੈਫੀਨੇਟਲੀ ਇਟਸ ਸ਼ੇਮਫੁਲ ਕਿ ਇਹ ਇੰਨੇ ਕੁ ਕਾਮੈਂਟ ਹੋਣੇ ਜਿਹੜੇ ਆ। ਔਰ ਇਹ ਸਾਰਿਆਂ ਨਾਲੋਂ ਵੱਡਾ ਇਸ਼ੂ ਸੀਗਾ ਸਾਡੀ ਟਰੱਕਿੰਗ ਇੰਡਸਟਰੀ ਦਾ, ਕਿ ਬ੍ਰੋਕਰ ਟਰਾਂਸਪੇਰੈਂਸੀ ਦਾ, ਕਿ ਬ੍ਰੋਕਰ ਦਾ ਪਤਾ ਨਹੀਂ ਲੱਗ ਰਿਹਾ। ਹਰ ਇੱਕ ਬੰਦਾ ਕਹਿੰਦਾ ਬ੍ਰੋਕਰ ਕੋਲੋਂ ਮੈਨੂੰ ਚਾਹੀਦਾ, ਮੈਨੂੰ ਰੇਟ ਚਾਹੀਦਾ, ਸ਼ਿਪਰ ਨੇ ਕੀਤੀ ਉਹਦਾ। ਪਰ ਆਹ ਕਰਨ ਨੂੰ ਤਾਂ ਸਾਰੇ ਜਾਣੇ, ਪਤਾ ਨਹੀਂ ਕੀ ਹੋ ਗਿਆ ਯਾਰ। ਨਹੀਂ ਉਹ ਬਿਜੀ ਨੇ, ਇਹ ਤਾਂ ਕੁਛ ਵੀ ਨਹੀਂ। ਮੈਂ ਕਈ ਵਾਰੀ ਟਰੱਕ ਦੇਖਦਾ, ਉਹਨਾਂ ਤੇ ਲਿਖਿਆ ਹੁੰਦਾ ਵੀ ਬ੍ਰੋਕਰ ਦੀ ਕੁੰਡੀ ਤੇ ਪਤਾ ਨਹੀਂ ਕਪਾਹ ਦੀ ਸੁੰਡੀ, ਹਨਾ। ਵੀ ਜੇ ਇੰਨਾ ਜ਼ਿਆਦਾ, ਸਭ ਤੋਂ ਜਿਹੜਾ ਹੈਰਾਨੀ ਇਸ ਕਰਕੇ ਹੁੰਦੀ ਰਮਨ ਜੀ, ਦੇਖੋ ਵੀ ਰੇਡੀਓ ਤੇ ਅਸੀਂ ਕਿੰਨਾ ਰੌਲਾ ਪਾਉਂਦੇ ਆ, ਹਨਾ। ਅੱਜ ਤਾਂ ਨਹੀਂ, ਕਈ ਸਾਲਾਂ ਤੋਂ ਪੈ ਰਿਹਾ, ਕਈ ਸਾਲਾਂ ਤੋਂ, ਹਨਾ। ਸੋ ਤੁਸੀਂ ਉਹ ਦੇਖੋ, ਜਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਸੀ, ਜਦੋਂ ਰੇਡੀਓ ਜਾਂ ਹੋਰ ਕੋਈ ਤੁਹਾਡੇ ਕੋਲ ਪੰਜਾਬੀ ਚ ਜਾਂ ਮਾਧਿਅਮ ਨਹੀਂ ਸੀ ਵੀ ਅਸੀਂ ਇਸ ਇਸ਼ੂ ਤੇ ਫਾਈਟ ਕਰ ਸਕਦੇ ਹੈਗੇ ਆ। ਸੋ ਆਪਾਂ ਪੰਜਾਬੀਆਂ ਵਾਲੀ ਆਦਤ ਤਾਂ ਉਹੀ ਰਹਿੰਦੀ ਆ ਵੀ ਜਿਹੜੇ ਰੂਲ ਬਣ ਗਿਆ ਫਿਰ ਬਾਅਦ ਚ ਆਪਾਂ ਖੜਦੇ ਹੈਗੇ, ਫਿਰ ਰੌਲਾ ਪਾਉਂਦੇ ਆ ਵੀ ਜੀ ਆਹ। ਨਹੀਂ ਜੀ, ਸੱਪ ਲੰਘਿਆ ਲੀਕ ਕੁੱਟਣ ਦੇ ਆਪਾਂ ਆਦੀ ਹੋ ਚੁੱਕੇ ਆ, ਹੋਰ ਕੁਛ ਨਹੀਂ ਹੈਗਾ। ਸੋ ਉਹ ਲੀਕਾਂ ਕੁੱਟੀ ਚੱਲੋ, ਘੱਟਾ ਡਾਈ ਚੱਲੋ, ਆਪਣੀਆਂ ਘੱਟਾ ਅੱਖਾਂ 'ਚ ਪਈ ਜਾਣਾ ਆ। ਸੋ ਇਹੀ ਕੁਛ ਹੋਣਾ ਹੈ। ਜੀ ਬਿਲਕੁਲ ਜੀ, ਬਿਲਕੁਲ। ਇਹ ਤਾਂ ਚੀਜ਼ ਜਿਹੜੀ ਆ ਇਹ ਹੁਣ ਬੜੀ ਪ੍ਰੂਵਨ ਹੋ ਚੁੱਕੀ ਆ। ਆਪਾਂ 17 ਤੋਂ ਜਦੋਂ, ਪਰ ਇਹ ਆ ਰਮਨ ਜੀ, ਇਹ 'ਚ ਗੁੱਡ ਨਿਊਜ਼ ਇਹ ਆ ਵੀ ਜਿੰਨੇ ਕਮੈਂਟ ਹੋਏ ਆ 15% ਫਿਰ ਤੁਹਾਡੇ ਵੱਲੋਂ ਉਹਦੇ ਵਿੱਚ ਉਪਰਾਲਾ ਹੋਇਆ ਹੈ। 6600 ਚੋਂ ਜੇ 1000 ਕਮੈਂਟ ਹੋਇਆ ਤਾਂ ਸੋ ਇਹ ਗੁੱਡ ਆ ਵੀ ਯੋਗਦਾਨ ਪੂਰਾ ਪਾਇਆ ਤੁਸੀਂ। ਏਦਾਂ ਦੀ ਗੱਲ ਨਹੀਂ, ਜਿੰਨਿਆਂ ਨੇ ਵੀ ਪਾਇਆ ਉਹਨਾਂ ਦਾ ਧੰਨਵਾਦ ਵੀ ਆ। ਚਲੋ ਜਿੰਨਿਆਂ ਨੇ ਕੀਤਾ ਉਹ ਵੀ ਜ਼ਰੂਰੀ ਆ ਕਹਿਣਾ। ਨਹੀਂ, ਐਵਰੀ ਡੇ 20 25 30 ਜਿਹੜੇ ਆ ਟੈਕਸਟ ਆਉਂਦੇ ਸੀਗੇ, ਈਮੇਲ ਕਰਨੀਆਂ ਜਾਂ ਟੈਕਸਟ ਬੈਕ ਕਰਨੇ, ਉਹ ਸਾਰਾ ਕੁਛ ਮੇਰਾ ਆਲਮੋਸਟ ਪਿਛਲੇ 2 ਮਹੀਨਿਆਂ 'ਚ ਚੱਲਦਾ ਰਿਹਾ ਆ। ਤੇ ਅਗੇਨ ਤੁਸੀਂ ਵੀ ਕਿਹਾ ਥੈਂਕ ਯੂ ਆ ਜਿਨ੍ਹਾਂ ਨੇ ਭੇਜੇ ਆ, ਕਮੈਂਟ ਕੀਤੇ ਆ। ਅਸੀਂ ਹਮੇਸ਼ਾ ਕਈ ਕਾਲਸ ਵੀ ਰਾਜਕਿਰਨ ਆਉਂਦੀਆਂ, ਰੋਜ਼ ਆਉਂਦੀਆਂ ਆ, ਜਿਹਦੇ ਵਿੱਚ ਕਹਿੰਦੇ ਹੈਗੇ ਆ ਕਿ ਅਸੀਂ ਮਤਲਬ ਕਿ ਬਹੁਤ ਵੱਡੇ ਇਸ਼ੂਜ਼, ਪ੍ਰੋਬਲਮਸ 'ਚ ਫਸੇ ਹੁੰਦੇ ਆ। ਜੇ ਉਹਨਾਂ ਨੂੰ ਕਹੀਦਾ ਭਾਈ ਬ੍ਰੋਕਰ ਦੀ ਰਿਪੋਰਟ ਕਰੋ ਤਾਂ ਉਹ ਨਹੀਂ ਕਰਕੇ ਰਾਜੀ ਹੈਗੇ। ਜੇ ਉਹਨਾਂ ਨੂੰ ਕਹੀਦਾ ਵੀ ਭਾਈ ਕੁਛ ਵੀ, ਕਿਸੇ ਵੀ ਕਿਸਮ ਦੀ ਕੋਈ ਵੀ ਗੱਲ ਹੈਗੀ ਆ, ਜੇ ਕਿਸੇ ਨੂੰ ਕੋਈ ਤੰਗੀ ਤਕਲੀਫ ਹੈ ਰਿਪੋਰਟ ਕਰਨ ਨੂੰ, ਤਾਂ ਜਿੱਦਾਂ ਇੱਦਾਂ ਹੁੰਦਾ ਵੀ ਅੱਛਾ ਇਹ ਗੱਲ ਆ। ਜੇ ਕੋਈ ਗੱਲ ਹੋ ਜਾਂਦੀ ਆ, ਪੁਲਿਸ ਨੂੰ ਫਟਾਫਟ ਭੱਜ ਲੈਂਦੇ ਆ ਰਿਪੋਰਟ ਕਰਨ, ਵੀ ਪਲੀਜ਼, ਅੱਛਾ ਪਲੀਜ਼ ਅੱਗੇ ਜਵਾਬ ਦੇ ਦਿੰਦੀ ਆ। ਫਿਰ ਕਹਿੰਦੇ ਯਾਰ ਇੱਥੇ ਕੁਛ ਹੁੰਦਾ ਨਹੀਂ, ਯੂ ਨੋ। ਪੁਲਿਸ ਦੀ ਰਿਪੋਰਟ ਜਿਹੜੀ ਆ ਉਹ ਕੁਛ ਨਹੀਂ ਕਰਦੀ ਹੈਗੀ। ਇੱਥੇ ਪ੍ਰੋਸੈਸ ਬਣੇ ਨੇ, ਉਹ ਪ੍ਰੋਸੈਸ ਨੂੰ ਫੋਲੋ ਕਰਨਾ ਪੈਣਾ ਆ। ਸੋ ਉਹਨਾਂ ਨੇ ਵੱਖੋ ਵੱਖਰੇ ਰਾਹ ਹਰ ਇੱਕ ਚੀਜ਼ ਲਈ ਬਣਾਏ ਆ। ਅੱਜ ਦਾ ਦਿਨ ਅਜੇ ਵੀ ਹੈਗਾ ਜੋ। ਸੋ ਜੇ ਕਿਸੇ ਨੂੰ ਲੱਗਦਾ ਵੀ ਤੁਹਾਨੂੰ ਬ੍ਰੋਕਰ ਟਰਾਂਸਪੇਰੈਂਸੀ ਚਾਹੀਦੀ ਆ, ਵੀ ਹਾਂ ਬ੍ਰੋਕਰ ਟਰਾਂਸਪੇਰੈਂਸੀ ਹੋਣੀ ਚਾਹੀਦੀ, ਸਾਨੂੰ ਪਤਾ ਲੱਗੇ ਵੀ ਜਿਹੜਾ ਇਸ਼ੂ ਚੱਲ ਰਿਹਾ ਆ ਵੀ ਕੀ ਕਿੱਦਾਂ ਆ, ਕਿਵੇਂ ਆ, ਤੇ ਉਹ ਕਮੈਂਟ ਦੇ ਲਈ ਪਾਏ ਹੋਏ ਆ ਜੀ। ਥੱਲੇ ਕਮੈਂਟ ਪਾਤਾ ਆ, ਉਹ ਲਿੰਕ ਨੂੰ ਕਲਿੱਕ ਕਰੋ। ਫੇਸਬੁੱਕ ਤੇ ਹੋ, YouTube ਤੇ ਹੋ, ਜਿੱਥੇ ਵੀ ਹੋ, ਵੀ ਉੱਤੇ ਕਲਿੱਕ ਕਰੋ। ਤੇ ਕਲਿੱਕ ਕਰਨ ਤੋਂ ਬਾਅਦ 'ਚ ਤੁਸੀਂ ਆਪਣਾ ਕਮੈਂਟ ਪਾ ਦਿਓ, ਚਾਹੇ 2 ਲਾਈਨਾਂ ਹੀ ਲਿਖ ਦਿਓ ਵੀ ਆਈ ਇਨ ਸਪੋਰਟ ਆਫ ਬ੍ਰੋਕਰ ਟਰਾਂਸਪੇਰੈਂਸੀ। ਬਸ ਇੰਨਾ ਹੀ ਲਿਖ ਕੇ ਜਿਹੜਾ ਤੁਸੀਂ ਘੱਲ ਦਿਓ ਤਾਂ ਵੀ ਜਿਹੜਾ ਬਹੁਤਾ ਡਰਨ ਦੀ ਨਹੀਂ ਲੋੜ ਵੀ ਕੋਈ ਬਹੁਤ ਵੱਡਾ ਪੈਰਾਗ੍ਰਾਫ ਲਿਖਣਾ। ਸੌਖਾ ਜਿਹਾ ਬਸ ਆਈ ਸਪੋਰਟ ਦਿਸ ਬ੍ਰੋਕਰ ਟਰਾਂਸਪੇਰੈਂਸੀ, ਇੰਨਾ ਲਿਖ ਕੇ ਜਿਹੜਾ ਤੁਸੀਂ ਘੱਲ ਸਕਦੇ ਹੈਗੇ ਜੀ। ਮੈਨੂੰ ਕਮੈਂਟ ਆਇਆ ਹੈਗਾ ਰਾਜਕਿਰਨ ਬਈ ਜਿਹੜੇ ਕੋਈ ਟਿਕਟੋਕਰ ਆ, ਕਹਿੰਦੇ ਵੀ ਆਪਣੇ ਉਹ ਪੰਜਾਬੀ ਵਾਲੇ, ਤੇ ਉਹ ਕਹਿੰਦੇ ਵੀ ਉਹਨਾਂ ਨੂੰ ਕਹੋ ਵੀ ਹੁਣ ਪੰਜਾਬੀ 'ਚ ਕਮੈਂਟ ਲਿਖ ਕੇ ਪਾ ਦਿਓ। ਜਿਹੜਾ ਕਹਿੰਦੇ ਲੋੜ ਨਹੀਂ ਇੰਗਲਿਸ਼ ਦੀ। ਆਹੋ, ਠੀਕ ਆ।
ਆਹੋ ਚਲੋ ਪਾ ਦੇਣ ਬਾਕੀ ਸ਼ਾਇਦ। ਇੱਕ ਜਿਹੜੀ ਹੂੰ ਹਾਂ ਇੱਕ ਜਿਹੜੀ ਰਾਜਗੜ੍ਹ ਅੱਜ ਮੈਂ ਇੱਕ ਬੜੀ ਇੰਟਰਸਟਿੰਗ ਤੇ ਇੰਪੋਰਟੈਂਟ ਵੈਰੀ ਇੰਪੋਰਟੈਂਟ ਗੱਲ ਕਰਨ ਲੱਗਾ ਆ, ਉਹ ਇਹ ਆ ਕਿ ਸਾਡੇ ਬਹੁਤ ਇਸ ਵੇਲੇ ਜਿਹੜੀਆਂ ਕਾਲਸ ਆਉਂਦੀਆਂ ਹੈਗੀਆਂ, ਚਾਹੇ ਉਹ ਫੈਕਟਰਿੰਗ ਆ, ਚਾਹੇ ਡੀਲਰਸ਼ਿਪ ਦੀ ਕਾਲ ਆ, ਚਾਹੇ ਲੋਨ ਦੀ ਕਾਲ ਆ, ਟਰੱਕ ਦੀ, ਇੰਸ਼ੋਰੈਂਸ ਦੀ ਹੈਗੀ ਆ, ਬਹੁਤ ਕਾਲਸ ਆਉਂਦੀਆਂ ਹੈਗੀਆਂ ਕਿ ਆਪਣੇ ਬੰਦੇ ਉਸ ਅਦਾਰੇ 'ਚ ਕੰਮ ਕਰਦੇ ਆ ਤੇ ਉਹਨਾਂ ਨੇ ਕਦੀ ਨਹੀਂ ਦੱਸਿਆ ਵੀ ਇਹ ਗਲਤ ਹੈਗਾ ਜਾਂ ਇਹ ਠੀਕ ਨਹੀਂ ਹੈਗਾ। ਤੇ ਮੈਂ ਅੱਜ ਆਪਣੇ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਇੱਕ ਰਿਕੁਐਸਟ ਕਰਨੀ ਚਾਹੁੰਦਾ, ਜਿਹੜੇ ਕਿ ਕਿਸੇ ਵੀ ਅਦਾਰੇ ਦੇ ਵਿੱਚ ਆਪਣੇ ਪੰਜਾਬੀ ਵੀਰ ਕੰਮ ਕਰਦੇ ਆ, ਵੀਰ ਭੈਣਾਂ ਭਰਾ ਕੰਮ ਕਰਦੇ ਆ, ਉਹ ਜਦੋਂ ਕਿਸੇ ਪੰਜਾਬੀ ਨੂੰ ਕੋਈ ਡੀਲ ਲੈ ਕੇ ਦਿੰਦੇ ਆ, ਚਾਹੇ ਉਹ ਫੈਕਟਰਿੰਗ ਆ, ਚਾਹੇ ਫਿਊਲ ਕਾਰਡ ਆ, ਚਾਹੇ ਕੁਛ ਵੀ ਆ, ਜਦੋਂ ਉਹ ਡੀਲ ਲੈ ਕੇ ਦਿੰਦੇ ਆ ਤੇ ਜੇ ਉਹਨਾਂ ਨੂੰ ਪਤਾ ਹੈ ਕਿ ਉਹ ਡੀਲ ਗਲਤ ਹੈਗੀ ਆ ਉਹਦੇ ਲਈ, ਤੇ ਹੱਥ ਜੋੜ ਕੇ ਬੇਨਤੀ ਆ ਯਾਰ, ਨਾ ਆਪਣੇ ਬੰਦਿਆਂ ਨੂੰ ਏਦਾਂ ਫਸਾਇਆ ਕਰੋ। ਮਤਲਬ ਇੰਨੇ ਕੁ ਮੈਨੂੰ ਕਾਲਸ ਆਉਂਦੀਆਂ ਦਿਹਾੜੀ 'ਚ ਕਿ ਜਿਹੜੇ ਲੋਕੀ ਏਦਾਂ ਫਸੇ ਹੋ ਆ, ਔਰ ਉਹ ਫਿਰ ਉਹ ਕਹਿੰਦੇ ਭਾਜੀ ਉਹ ਆਪਣਾ ਬੰਦਾ ਸੀਗਾ, ਫਿਰ ਉਹਨੇ ਕਿਹਾ, ਅਸੀਂ ਤਾਂ ਸੋਚਿਆ ਚੱਲ ਆਪਣਾ ਬੰਦਾ ਆ, ਅਸੀਂ ਵਿਸ਼ਵਾਸ ਕਰ ਲਿਆ। ਮੈਂ ਇਹ ਨਹੀਂ ਕਹਿੰਦਾ ਵੀ ਉਹ ਸਹੀ ਆ, ਉਹਨਾਂ ਨੂੰ ਪੜ੍ਹਨਾ ਚਾਹੀਦਾ, ਪੜ੍ਹ ਕੇ ਸਾਈਨ ਕਰਨੇ ਚਾਹੀਦੇ ਆ, ਸਾਰਾ ਕੁਛ ਕਰਨਾ ਚਾਹੀਦਾ, ਦੈਟ ਆਈ ਟੋਟਲੀ ਐਗਰੀ ਵਿਦ ਦੈਟ। ਬਟ ਕੋਈ ਨਾ ਕੋਈ ਐਥਿਕਸ ਤਾਂ ਤੁਹਾਡੇ 'ਚ ਵੀ ਹੋਣਾ ਚਾਹੀਦਾ ਨਾ। ਜੇ ਤੁਸੀਂ ਸੇਲ ਕਰ ਰਹੇ ਆ, ਤੁਹਾਨੂੰ ਉਹ ਆਪਣਾ ਇੰਡੀਅਨ ਸਮਝ ਕੇ, ਪੰਜਾਬੀ ਸਮਝ ਕੇ ਤੁਹਾਡੇ ਤੇ ਭਰੋਸਾ ਕਰ ਰਿਹਾ, ਤੇ ਤੁਸੀਂ ਉਹਦਾ ਐਟਲੀਸਟ ਇੰਨਾ ਦਾ ਮਾਣ ਰੱਖੋ ਨਾ ਵੀ ਜੇ ਉਹਦੇ ਖਿਲਾਫ ਕੋਈ ਚੀਜ਼ ਵੇਚ ਰਹੇ ਹੋ ਤੇ ਗਲਤ ਕੋਈ ਚੀਜ਼ ਉਹਨੂੰ ਦੱਸ ਦਿਓ। ਸੋ ਇਹ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਹੈਗੀ ਆ ਇਸ ਵੇਲੇ, ਜਿਹੜੀ ਕਿ ਬਹੁਤ ਲੋਕਾਂ ਦੀਆਂ ਕਾਲਾਂ ਦੇ ਵਿੱਚ ਦਰਦ ਦਿਖਦਾ ਆ ਕਿ ਯਾਰ ਅਸੀਂ ਵਿਸ਼ਵਾਸ ਕਰਕੇ, ਮੈਂ ਬਿਲਕੁਲ ਕਹਿੰਦਾ ਉਹ ਨਹੀਂ ਕਰਨਾ ਚਾਹੀਦਾ। ਪੜ੍ਹ ਕੇ ਸਾਰਾ ਦੇਖ ਕੇ ਧਿਆਨ ਨਾਲ ਸਾਈਨ ਕਰਨੇ ਚਾਹੀਦੇ ਆ ਹਰ ਇੱਕ ਚੀਜ਼। ਹਰ ਇੱਕ ਬੰਦੇ ਨੂੰ ਜਦੋਂ ਕਿਸੇ ਨੂੰ ਵੀ ਅਸੀਂ ਕਹੀਦਾ, ਉਹ ਅਗਲਾ ਕਹਿੰਦਾ ਆ ਉਦੋਂ ਮਤਲਬ ਕਿ ਉਦੋਂ ਧਿਆਨ ਨਾਲ ਦੇਖਦੇ, ਉਦੋਂ ਉਹਨਾਂ ਨੇ ਦੇਖਿਆ ਨਹੀਂ। ਬਟ ਇੱਕ ਵਰਬਲੀ ਤੁਹਾਨੂੰ ਇੱਕ ਚੀਜ਼ ਦੱਸਣੀ, ਇੱਕ ਕਰਨੀ, ਮੈਨੂੰ ਯਾਦ ਆ ਇੱਕ ਡੀਲਰਸ਼ਿਪ ਦੇ ਉੱਤੇ ਮੁੰਡਾ ਲੱਗਾ ਸੀਗਾ ਆਪਣਾ ਉੱਥੇ ਸਰਵਿਸ ਦੇ ਵਿੱਚ, ਤੇ ਉਹਨੇ ਮੈਨੂੰ ਇਹ ਗੱਲ ਕੀਤੀ, ਉਹ ਕਹਿੰਦਾ ਵੀ ਅੰਕਲ ਮੈਂ ਡੀਲਰਸ਼ਿਪ ਤੋਂ ਕੰਮ ਛੱਡਤਾ। ਤੇ ਮੈਂ ਉਹਨੂੰ ਕਿਹਾ ਵੀ ਕੰਮ ਕਾਹਤੋਂ ਛੱਡਤਾ, ਕੀ ਗੱਲ ਹੋ ਗਈ? ਉਹ ਕਹਿੰਦਾ ਵੀ ਅੰਕਲ ਵੀ ਮੈਂ ਸਾਰਾ ਦਿਨ ਆਪਣੇ ਬੰਦਿਆਂ ਨਾਲ ਠੱਗੀ ਹੁੰਦੀ ਕੀ ਨਹੀਂ ਜਾਂਦੀ। ਠੀਕ ਆ। ਵੀ ਮੈਂ ਇਹ ਨਹੀਂ, ਕਿਉਂਕਿ ਮੈਨੂੰ ਉਹਨਾਂ ਨੇ ਅੱਗੇ ਬਿਠਾਇਆ ਸੀਗਾ, ਮੈਂ ਉਹਨਾਂ ਨਾਲ ਗੱਲ ਕਰਦਾ ਸੀਗਾ, ਮੈਨੂੰ ਪਤਾ ਸੀਗਾ ਵੀ ਚਾਰਜ ਡਬਲ ਹੋ ਰਹੇ ਆ, ਮੈਨੂੰ ਪਤਾ ਸੀਗਾ ਵੀ ਆਹ ਇਹਦੇ ਗਲਤ ਚਾਰਜ ਹੋ ਰਹੇ ਆ। ਕਹਿੰਦਾ ਵੀ ਮੈਂ ਕਿੰਨਾ ਕੁ ਡੀਲਰਸ਼ਿਪ ਨਾਲ ਫਾਈਟ ਕਰਦਾ, ਕਿੰਨਾ ਕੁ ਮੈਂ ਆਪਣੇ ਬੰਦਿਆਂ ਨੂੰ ਬਚਾਉਂਦਾ, ਕਹਿੰਦਾ ਹਾਰ ਕੇ ਮੈਂ ਕੰਮ ਛੱਡਦਾ। ਸੋ ਐਥਿਕਸ ਦੀ ਗੱਲ ਹੁੰਦੀ ਆ, ਜਿਹੜੀ ਐਥਿਕਸ ਦੀ ਗੱਲ ਆ ਨਾ, ਇਹ ਮੇਰੇ ਖਿਆਲ ਸ਼ਾਇਦ ਸਾਡੇ 'ਚ ਨਾ ਮਰ ਚੁੱਕੀ ਆ। ਇਹ ਅਫਸੋਸਜਨਕ ਜਿਹੜੀ ਇਹ ਗੱਲ ਆ। ਹਰਜੋਤ ਜੀ ਤੁਸੀਂ ਵੀ ਦੱਸਦੇ ਹੁੰਦੇ ਆ ਵੀ ਕਈ ਜਿਹੜੇ ਜਿਹੜੀਆਂ ਕਈ ਲਾਈਫ ਇੰਸ਼ੋਰੈਂਸ ਵਾਲੇ ਵੀ, ਉਹ ਵੀ ਲੋਕਾਂ ਨੂੰ ਕਿੱਦਾਂ ਗਲਤ ਜਿਹੜੇ ਕਹਿ ਲਓ ਵੀ ਉਹ ਦਿਖਾ ਕੇ, ਸਬਜ਼ ਬਾਗ ਦਿਖਾ ਕੇ ਇੱਦਾਂ ਜਿਹੜੀਆਂ ਗਲਤ ਡੀਲਸ ਦੇ ਵਿੱਚ ਫਸਾ ਲੈਂਦੇ ਆ। ਮਾੜੀ ਗੱਲ ਆ। ਬਹੁਤ ਵਾਰ ਆਪਾਂ ਦੇਖਿਆ ਐਪਲੀਕੇਸ਼ਨਾਂ ਭਰ ਦਿੰਦੇ ਆ ਵੀ ਉਹਦੇ 'ਚ ਸਿਟੀਜ਼ਨ ਹੈਗਾ, ਜਦ ਕਿ ਬੰਦਾ ਵਰਕ ਪਰਮਿਟ ਤੇ ਹੁੰਦਾ। ਉਹ ਮਿਸ ਰਿਪਰੈਜ਼ੈਂਟੇਸ਼ਨ ਆ, ਕੱਲ ਨੂੰ ਬੰਦੇ ਦੀ ਡੈਥ ਹੋ ਜਾਏ ਤਾਂ ਕੰਪਨੀ ਵਾਲਿਆਂ ਨੇ ਡਿਕਲਾਈਨ ਕਰਨੀ ਆ ਉਹ ਇੰਸ਼ੋਰੈਂਸ ਬਾਅਦ ਦੇ ਵਿੱਚ, ਵੀ ਨਹੀਂ ਅਸੀਂ ਨਹੀਂ ਕਵਰ ਕਰਨਾ, ਵੀ ਤੁਸੀਂ ਜਿਹੜੀ ਆ ਇਹ ਗਲਤ ਇਨਫੋਰਮੇਸ਼ਨ ਭਰੀ ਸੀ। ਸੋ ਇਹ ਸਾਰਾ ਕੁਝ ਐਕਚੁਅਲੀ ਇਹ ਵੀ ਆ, ਜਿਹਨੀ ਹੇਰਾਫੇਰੀ ਕਰਨੀ ਉਹਨੇ ਹਟਣਾ ਨਹੀਂ, ਪਰ ਆਪ ਜ਼ਰੂਰ ਅਲਰਟ ਹੋਣਾ ਚਾਹੀਦਾ। ਸਾਰਾ ਕੁਝ ਚੈੱਕ ਆਪ ਬੰਦੇ ਨੂੰ ਕਰਨਾ ਜ਼ਰੂਰ ਚਾਹੀਦਾ। ਆਪ ਨਹੀਂ ਨਿਆਣੇ ਨਾਲ ਗੱਲ ਕਰੋ, ਹੋਰ ਕਿਸੇ ਜਿਹੜਾ ਤੁਹਾਡਾ ਦੋਸਤ ਮਿੱਤਰ, ਉਹਦੇ ਨੂੰ ਵੀ ਪੇਪਰ ਦਿਖਾ ਲਓ ਜਿਹੜਾ ਉਸ ਫੀਲਡ ਦੇ ਵਿੱਚ ਹੈਗਾ, ਵੀ ਭਈ ਆ ਸਾਰਾ ਸਹੀ ਹੈ ਜਾਂ ਨਹੀਂ। ਹਰਜੋਤ ਸਿੰਘ ਡੈਫੀਨੇਟਲੀ ਹਰਜੋਤ ਭਾਜੀ, ਇਹ ਚੀਜ਼ ਜਿਹੜੀ ਹੈ ਨਾ ਬਹੁਤ ਹੀ ਜ਼ਿਆਦਾ ਹੋ ਰਹੀ ਆ, ਕਿਉਂਕਿ ਕੰਟਰੈਕਟ ਬੇਸਡ ਚੀਜ਼ਾਂ ਹੁੰਦੀਆਂ, ਉਹਨਾਂ ਨੂੰ ਕੰਟਰੈਕਟ 'ਚ ਫਸਾ ਲਿਆ ਜਾਂਦਾ, ਕਮਿਸ਼ਨ ਦੇ ਨਾਂ ਤੇ ਲੋਕਾਂ ਨੂੰ ਇਹ 'ਚ ਕੰਮ ਕਰਾ ਲੈਂਦੇ ਆ। ਹਾਂ, ਸੋ ਬਹੁਤ ਜ਼ਿਆਦਾ ਗਲਤ ਗੱਲ ਹੈਗੀ ਆ ਇਹ। ਜੀ, ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਦੇ ਨਾਲ, ਪਲੀਜ਼ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, 4082725200 ਦੇ ਉੱਤੇ। ਤੇ ਆਪਾਂ ਜਿਹੜਾ ਕਮੈਂਟਸ ਵਾਲਾ ਹੈਗਾ ਫੈਡਰਲ ਰਜਿਸਟਰ ਵਾਲਾ, ਉਹਦੇ ਉੱਤੇ ਅੱਜ ਮੇਨ ਗੱਲਬਾਤ ਕਰ ਰਹੇ ਹੈਗੇ ਆ। ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਇੰਡਸਟਰੀ ਕਿੱਧਰ ਨੂੰ ਜਾ ਰਹੀ ਆ।